ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਉਸ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਖਾਣ ਪੀਣ ਦਾ ਖਿਆਲ ਰੱਖਣਾ ਆ ਜਾਂ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਉਹਨਾਂ ਨੂੰ ਉਹਨਾਂ ਦੀ ਮਿਕਸ ਕਰਕੇ ਜਿਸ ਤਰ੍ਹਾਂ ਵੀ ਦੱਸਿਆ ਜਾਂਦਾ ਹੈ ਕਿਵੇਂ ਖਾਣਾ ਆ। ਅਸੀਂ ਤੁਹਾਨੂੰ ਸਦਾ ਹੀ ਇਹ ਕਹਿੰਦੇ ਆ ਕਿ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ, ਉਹਨਾਂ ਨੂੰ ਤੁਸੀਂ ਉਸੇ ਤਰ੍ਹਾਂ ਆਪ ਲਿਆ ਕੇ ਕੁੱਟ ਕੇ ਉਨੀ ਉਨੀ ਮਾਤਰਾ ਦੇ ਵਿੱਚ ਚੀਜ਼ਾਂ ਨੂੰ ਰਲਾ ਕੇ ਖਾਇਆ ਕਰੋ। ਕਿਉਂਕਿ ਜਦੋਂ ਤੁਸੀਂ ਆਪ ਕੁੱਟੋਗੇ ਬਣਾਓਗੇ ਤਾਂ ਚੀਜ਼ਾਂ ਉਹ ਤੁਹਾਨੂੰ ਪਤਾ ਵੀ ਇਹੀ ਤੁਸੀਂ ਪਾਈਆਂ ਹੋਈਆਂ ਆ। ਸਦਾ ਹੀ ਥੋੜੀ ਚੀਜ਼ ਤੋਂ ਸ਼ੁਰੂ ਕਰਨਾ ਹੈ। ਕਈ ਵਾਰੀ ਤੁਹਾਡਾ ਜੁੱਸਾ ਆ, ਤੁਹਾਨੂੰ ਪਤਾ ਨਹੀਂ ਲੱਗਦਾ, ਬਾਏ ਗਰਮੀ ਆ, ਕਈ ਵਾਰੀ ਉਹ ਹੋ ਜਾਂਦੀ ਆ ਬੰਦੇ ਨੂੰ। ਹੋਰ ਕੋਈ ਸਾਈਡ ਇਫੈਕਟ ਨਹੀਂ, ਸਿਰਫ ਬਾਏ ਤੇ ਗਰਮੀ ਦਾ ਹੈ। ਜਦੋਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ, ਉਹਨੂੰ 2 ਵਾਰੀ ਬੇਸ਼ੱਕ ਸੁਣ ਲਿਆ ਕਰੋ, ਧਿਆਨ ਨਾਲ ਸੁਣਿਆ ਕਰੋ। ਕਈ ਵਾਰੀ ਇੱਕ ਚੀਜ਼ ਦੱਸੀ ਹੁੰਦੀ ਆ, ਆਪਾਂ ਸਾਰਾ ਕੁਝ ਮਿਕਸ ਕਰ ਲੈਂਦੇ ਆ, ਫਿਰ ਉਹ ਸਿੱਧੀ ਚੀਜ਼ ਕਿੰਨੀ ਸਾਰੀ ਲੈ ਲੈਂਦੇ ਆ। ਜਦੋਂ ਥੋੜੀ ਜਿਹੀ ਚੀਜ਼ ਦੱਸੀ ਜਾਂਦੀ ਆ ਤੇ ਤੁਸੀਂ ਕੱਪਾਂ ਦੇ ਹਿਸਾਬ ਨਾਲ, ਗਲਾਸਾਂ ਦੇ ਹਿਸਾਬ ਨਾਲ ਲੈਣੀਆਂ ਸ਼ੁਰੂ ਕਰ ਦਿੰਦੇ, ਪਰ ਨਹੀਂ, ਸਦਾ ਹੀ ਤੁਸੀਂ ਉਹ ਥੋੜੀ ਮਕਦਾਰ ਦੇ ਵਿੱਚ ਚੀਜ਼ਾਂ ਲੈਣੀਆਂ। ਇਸ ਪ੍ਰੋਗਰਾਮ ਦੇ ਵਿੱਚ ਵੈਸੇ ਕੋਈ ਡਾਕਟਰ ਨਹੀਂ ਹੁੰਦਾ, ਤੇ ਪਰ ਜਿਹਨੂੰ ਇਹ ਨੁਸਖੇ ਪਤਾ ਹੈਗਾ ਆ, ਇਹ ਕਿਸ ਤਰ੍ਹਾਂ ਚੀਜ਼ਾਂ ਲੈਣੀਆਂ ਆ, ਕਿਹੜੀ ਬਿਮਾਰੀ ਤੋਂ ਲੈਣੀਆਂ ਆ, ਤੇ ਉਹ ਖੁਦ ਹੀ ਵੈਸੇ ਡਾਕਟਰ ਬਣ ਜਾਂਦਾ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਘਰ ਘਰ ਡਾਕਟਰ ਬਣ ਜਾਓ, ਤੁਹਾਨੂੰ ਦੂਜੀਆਂ ਦਵਾਈਆਂ ਤੋਂ ਛੁਟਕਾਰਾ ਮਿਲ ਜਾਏ, ਤੁਹਾਨੂੰ ਦੂਜੀਆਂ ਦਵਾਈਆਂ ਨਾ ਖਾਣੀਆਂ ਪੈਣ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਿਹੜੀਆਂ ਵੀ ਚੀਜ਼ਾਂ ਹੁੰਦੀਆਂ, ਕੋਈ ਜਿਸ ਚੀਜ਼ ਤੋਂ ਤੁਹਾਨੂੰ ਆਰਾਮ ਆਇਆ ਹੁੰਦਾ, ਉਸ ਦੀ ਫੀਡਬੈਕ ਆ ਉਹ ਜ਼ਰੂਰ ਦਿਆ ਕਰੋ। ਜਦੋਂ ਫੀਡਬੈਕ ਦਊਂਗੇ ਤਾਂ ਫਿਰ ਦੂਸਰਾ ਬੰਦਾ ਵੀ ਉਸ ਨੂੰ ਯੂਜ਼ ਕਰਦਾ ਆ, ਉਸ ਨੂੰ ਵਰਤਦਾ ਆ। ਸੋ ਇਸ ਕਰਕੇ ਤੁਹਾਡੇ ਅੱਗੇ ਰਿਕੁਐਸਟ ਆ ਕਿ ਤੁਸੀਂ ਫੀਡਬੈਕ ਦੇਣੀ ਆ, ਜਿਹੜੀ ਚੀਜ਼ ਵਰਤੀ ਸੀਗੀ ਤੇ ਉਹ ਵਰਤਣ ਦੇ ਨਾਲ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਤੋਂ ਆਰਾਮ ਆਇਆ, ਕਿਹੜੀ-ਕਿਹੜੀ ਬਿਮਾਰੀ ਤੋਂ ਆਰਾਮ ਆਇਆ, ਉਹ ਤੁਸੀਂ ਜ਼ਰੂਰ ਪਲੀਜ਼ ਸ਼ੇਅਰ ਕਰ ਲਿਆ ਕਰੋ। 408-272-5200 ਸਟੂਡੀਓ ਦਾ ਫ਼ੋਨ ਨੰਬਰ ਆ। ਇੱਕ ਵਾਰੀ ਫਿਰ ਦੱਸੀਏ, ਡਾਕਟਰ ਕੋਈ ਨਹੀਂ ਗਾ, ਪਰ ਪਿਛਲੇ 11 ਸਾਲਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਆਰਾਮ ਆ ਰਿਹਾ ਆ, ਇਹ ਹੋਮ ਰੈਮਡੀ ਵਰਤ ਕੇ। ਹੋਮ ਰੈਮਡੀਆਂ ਅੱਜ ਵੀ ਵਰਤੀਆਂ ਜਾਂਦੀਆਂ ਆ। ਜੇ ਆਪਾਂ ਗੋਰਿਆਂ ਦੀ ਗੱਲ ਕਰੀਏ, ਉਹ ਵੀ ਹੋਮ ਰੈਮਡੀ ਨੂੰ ਵਰਤਦੇ ਆ। ਕਈ ਵਾਰੀ ਤੁਸੀਂ ਦੇਖ ਸਕਦੇ ਆ ਉਹਨਾਂ ਨੂੰ, ਜਿਹੜੀਆਂ ਹੋਮ ਰੈਮਡੀਆਂ ਉਹ ਵਰਤਦੇ ਆ। ਜਿਹੜੀਆਂ ਚੀਜ਼ਾਂ ਅਸੀਂ ਖਾਂਦੇ ਆ, ਉਹ ਉਹਨਾਂ ਦੇ ਪਿੱਛੇ ਭੱਜ ਰਹੇ ਆ, ਹਲਦੀ ਵਗੈਰਾ, ਅਦਰਕ, ਲਸਣ ਦੇ। ਬੇਸ਼ੱਕ ਉਹ ਪਹਿਲਾਂ ਖਾਂਦੇ, ਪਰ ਇੰਨੀ ਮਾਤਰਾ 'ਚ ਨਹੀਂ ਖਾਂਦੇ ਸੀ, ਪਰ ਹੁਣ ਉਹਨਾਂ ਨੂੰ ਵੀ ਸਮਝ ਲੱਗਣ ਲੱਗ ਪੈਂਦੀ ਆ ਫਿਰ ਨੈਚੁਰਲ ਤਰੀਕੇ ਦੇ ਨਾਲ ਆਪਣਾ ਇਲਾਜ ਅਸੀਂ ਕਿਵੇਂ ਕਰਨਾ ਹੈ। ਪਰ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਆਪ ਕਾਲ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਪੁੱਛ ਸਕਦੇ ਆ, ਕੋਈ ਨਾ ਕੋਈ ਤੁਹਾਨੂੰ ਦੱਸ ਦਊਗਾ। ਇੱਕ ਵਾਰੀ ਮੈਂ ਫਿਰ ਤੁਹਾਨੂੰ ਸਾਰਿਆਂ ਨੂੰ ਰਿਮਾਇੰਡ ਕਰਾਵਾਂ ਕਿ ਮੈਨੂੰ ਲਿਖਾਉਣ ਦਾ ਕੋਈ ਫਾਇਦਾ ਨਹੀਂ ਅੱਗੋਂ ਪਿੱਛੋਂ, ਕਿਉਂਕਿ ਸਾਨੂੰ ਹੋਰ ਬੜੇ ਕੰਮ ਹੁੰਦੇ ਆ ਤੇ ਉਹ ਬੰਦਾ ਭੁੱਲ ਵੀ ਸਕਦਾ ਹੈ। ਜਿਸ ਪੇਪਰ ਤੇ ਤੁਸੀਂ ਲਿਖਾਇਆ ਉਹ ਇੱਧਰ ਉੱਧਰ ਵੀ ਹੋ ਸਕਦਾ, ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਆਪ ਪੁੱਛਣਾ ਆ ਤੇ ਆਪ ਹੀ ਤੁਸੀਂ ਆਪਣੀ ਫੀਡਬੈਕ ਦੇਣੀ ਆ। ਪੰਜਾਬੀ ਰੇਡੀਓ USA ਨਾਲ ਤੁਸੀਂ ਵੱਖ-ਵੱਖ ਸਾਧਨਾਂ ਰਾਹੀਂ ਜੁੜਦੇ ਹੋ, ਰੇਡੀਓ ਸੈੱਟ ਤੇ, ਨੈੱਟ ਤੇ, ਫੋਨ ਤੇ, ਅਲੈਕਸਾ ਤੇ, ਜਾਂ ਤੁਹਾਡੇ ਕੋਲ ਹੋਰ ਕਈ ਚੀਜ਼ਾਂ ਹੈਗੀਆਂ, ਗੂਗਲ ਪਲੇ ਹੈਗਾ, ਵਾਈਫਾਈ ਰੇਡੀਓ ਸੈੱਟ ਆ, ਜਾਂ ਤੁਸੀਂ ਐਪ ਡਾਊਨਲੋਡ ਕੀਤੀ ਆ। ਜਿਵੇਂ ਵੀ ਤੁਸੀਂ ਜੁੜਦੇ ਹੋ, ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ ਆ, ਸਾਰਿਆਂ ਦਾ ਸਵਾਗਤ ਆ। ਤੇ ਇੱਕ ਹੋਰ ਦੱਸ ਦਈਏ ਕਿ ਤੁਸੀਂ ਇਸ ਵੇਲੇ ਇਸ ਪ੍ਰੋਗਰਾਮ ਨੂੰ YouTube ਤੇ Facebook ਤੇ ਲਾਈਵ ਸੁਣ ਸਕਦੇ ਆ, ਤੇ ਉੱਥੇ ਵੀ ਤੁਸੀਂ ਇਸ ਦਾ ਫਾਇਦਾ ਉਠਾ ਸਕਦੇ ਆ। ਜਿਹੜੀ YouTube ਆ ਉਹਨੂੰ ਸਬਸਕ੍ਰਾਈਬ ਕਰ ਲਓ, ਜਦੋਂ ਵੀ ਇਹ ਬਣ ਜਾਂਦੀ ਹੈ ਤਾਂ ਤੁਹਾਡੇ ਕੋਲ ਆ ਜਾਂਦੀ। ਵੈਸੇ ਹੁਣ ਬਣ ਹੀ ਰਹੀ ਹੈ, ਤੁਹਾਡੇ ਕੋਲ ਆ ਜਾਣੀ ਹੈ ਜਦੋਂ ਜਿਨ੍ਹਾਂ ਨੇ ਸਬਸਕ੍ਰਾਈਬ ਕੀਤੀ ਹੋਈ ਆ। ਤੇ ਅਸੀਂ ਤੁਹਾਡੀਆਂ ਕਾਲਸ ਵੱਲ ਚੱਲਾਂਗੇ। 4082725200। ਹਰਜੀਤ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਮੈਂ ਰਿਕੁਐਸਟ ਕਰਨੀ ਸੀਗੀ ਰਾਣੀ ਭੈਣ ਜੀ ਕਾਲੋਂ ਨੂੰ। ਉਹਨਾਂ ਨੇ ਮੇਰੇ ਖਿਆਲ ਦੱਸਣ, ਮੈਂ ਸ਼ਾਇਦ ਉਹ ਨਾਂ ਸੁਣਿਆ ਹੋਊਗਾ, ਮੈਨੂੰ ਕਿਸੇ ਦਾ ਫੋਨ ਆਇਆ ਸੀ, ਮੈਂ ਕਿਹਾ ਮੈਂ ਸੁਣਿਆ ਨਹੀਂ, ਮੈਂ ਪੁੱਛ ਦਊਂਗੀ। ਉਹਨਾਂ ਨੇ ਦੱਸਿਆ ਸੀ ਜਿਹੜੀਆਂ ਪਿੱਛੇ ਲੱਤਾਂ ਵਿੱਚ ਨਾੜਾਂ ਨੀਲੀਆਂ ਨਹੀਂ ਪੈ ਜਾਂਦੀਆਂ ਜਿੱਦਾਂ, ਹਾਂਜੀ ਹਾਂਜੀ ਫਿਰ ਹਾਂਜੀ ਡਾਕਟਰ ਕਹਿ ਦਿੰਦੇ ਵੀ ਤੁਸੀਂ ਸਰਜਰੀ ਕਰਾ ਲਓ। ਹਾਂਜੀ ਹਾਂਜੀ ਉਹ ਕਹਿੰਦੀ ਕਿ ਮੈਂ 2 ਵਾਰੀ ਕਰਾਈ, ਵੀ ਮੈਨੂੰ ਸਰਜਰੀ ਨਾਲ ਤਾਂ ਕੋਈ ਫਰਕ ਨਹੀਂ ਪਿਆ, ਵੀ ਮੇਰੇ ਜਿੱਦਾਂ ਫਿਰ ਹੋ ਜਾਂਦੀਆਂ ਮੁੜ ਕੇ। ਅੱਛਾ ਕਹਿੰਦੀ ਉਹਨਾਂ ਨੇ ਦੱਸਿਆ ਸੀ ਵੀ ਆਪਣਾ ਕਲੌਂਜੀ ਤੇ ਨਿੰਬੂ ਵੀ ਉਹ ਵਿੱਚ ਗ੍ਰੈਂਡ ਕਰਨੇ ਜਾਂ ਕਿੱਦਾਂ ਕਰਨੇ। ਮੈਂ ਕਿਹਾ ਮੈਂ ਤਾਂ ਆਹ ਸੁਣਿਆ ਸੀਗਾ ਵੀ 4 ਨਿੰਬੂ ਲੈ ਲਓ, ਵਿੱਚ ਰਾਈ ਪਾ ਲਓ। ਨਹੀਂ, ਉਹ ਭਾਰ ਘਟਾਉਣ ਲਈ। ਹਾਂਜੀ, ਉਹ ਭਾਰ ਬੇਟੀ ਉਹ ਫਰਿੱਜ ਤਾਂ ਨਹੀਂ ਕਰਨੇ? ਨਹੀਂ ਫ੍ਰਿਜ 'ਚ ਹੀ ਹਾਂਜੀ, ਰੱਖ। ਉਦਾਂ ਹੀ ਕਰਨੇ ਆ। ਤੇ ਜਿਹੜਾ ਇਹ ਰਾਣੀ ਭੈਣ ਜੀ ਹੁਣੀ ਦੱਸਿਆ ਕੱਲ ਨੇ, ਉਹ ਸਾਨੂੰ ਜੇ ਸੁਣਦੇ ਹੁਣ ਤਾਂ ਇਸ ਕਰਕੇ ਦੱਸ ਦੇਣ। ਬਹੁਤ ਬੀਬੀਆਂ ਨੂੰ ਬਿਮਾਰੀ ਹੈ, ਵਿਚਾਰੀਆਂ ਨੂੰ ਆਰਾਮ ਆ ਜਾਵੇ ਕਿਸੇ ਨੂੰ। ਨਹੀਂ, ਉਹਨਾਂ ਨੇ ਲਾਈਨ ਤੇ ਦੱਸਿਆ ਸੀਗਾ। ਹੈਗੇ ਆ ਗਏ, ਉਹ ਆ ਚੁੱਕੇ ਹਾਂਜੀ, ਹੋ। ਉਹ ਦੱਸਦੇ ਵੀ ਕਿੱਦਾਂ ਦੱਸਿਆ ਸੀਗਾ। ਬੀਬੀਆਂ ਪੁੱਛਦੀਆਂ, ਮੈਂ ਕਿਹਾ ਮੈਂ ਪੁੱਛ ਦਊਂਗੀ, ਕੋਈ ਗੱਲ ਨਹੀਂ। ਠੀਕ ਹੈ ਜੀ।
ਹਾਂਜੀ ਭੈਣ ਜੀ, ਓਕੇ ਜੀ, ਥੈਂਕ ਯੂ। ਥੈਂਕ ਯੂ ਸਾਰਿਆਂ ਨੂੰ ਮਹਾਰਾਜ ਜੀ। ਤੰਦਰੁਸਤੀਆਂ ਬਖਸ਼ੇ। ਤੁਹਾਡਾ ਬਹੁਤਾ ਬਹੁਤਾ ਮਹਾਰਾਜ ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਬਹੁਤ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਆਪਣਾ ਪ੍ਰੋਗਰਾਮ ਬਹੁਤ ਵਧੀਆ ਤੁਸੀਂ ਦੇ ਰਹੇ ਹੋ। ਥੈਂਕ ਯੂ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਪੁੱਛਣਾ ਸੀ ਕਿ ਪਿੱਤੇ 'ਚ ਪੱਥਰੀਆਂ ਆ, ਉਹਦਾ ਇਲਾਜ ਪੁੱਛਣਾ ਸੀ। ਕੋਈ ਦੇਸੀ ਦੱਸ ਦੇਣ, ਜਗਵੀਰ ਭਾਜੀ ਜਾਂ ਕੋਈ ਪੰਜਾਬੀ ਸਰੋਤੇ। ਠੀਕ ਹੈ ਜੀ। ਹਾਂਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ। ਗੁਰਮੇਜ ਕੌਰ ਜੀ। ਹਾਂਜੀ ਬਲਵਿੰਦਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਤੁਹਾਡਾ ਬੋਲ ਸੁਣ ਕੇ ਮਨ ਨੂੰ ਖੁਸ਼ੀ ਬਹੁਤ ਹੁੰਦੀ ਆ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਦੂਸਰਾ ਤੁਹਾਡਾ ਪ੍ਰੋਗਰਾਮ ਸੁਣ ਕੇ ਬੜਾ ਜਾਣੀ ਉਡੀਕ ਹੀ ਕਰਦੀ ਰਹਿੰਦੀ ਆ ਵੀ ਕਦੋਂ ਆਉਣਾ ਪ੍ਰੋਗਰਾਮ। ਅੱਜ ਫਿਲਮ ਦੇਖਣ ਗਏ ਤੇ ਕਹਿੰਦੇ ਜਾਣਾ, ਮੈਂ ਕਿਹਾ ਮੈਂ ਤਾਂ ਜਾਣਾ ਹੀ ਨਹੀਂਗਾ। ਅੱਛਾ ਜੀ। ਤੇ ਆਪਣੇ ਨਾ ਇੱਕ ਦਿਨ ਦੱਸਦੇ ਸੀਗੇ, ਤੁਸੀਂ ਆਪਣੇ ਰੇਡੀਓ 'ਚ ਹੀ ਦੱਸਿਆ ਸੀਗਾ ਤੇ ਤੁਸੀਂ ਵੀ ਮੈਂ ਤੁਹਾਨੂੰ ਪੁੱਛਿਆ ਸੀ ਇੱਕ ਵਾਰੀ ਜਦੋਂ ਮੇਰੇ ਦਰਦਾਂ ਪੈਂਦੀਆਂ ਸੀ ਨਾ ਹਾਂਜੀ। ਤੇਲ ਬਣਾਉਣ ਲਈ, ਤੇ ਉਦੋਂ ਮੈਂ ਬਣਾਇਆ ਸੀਗਾ। ਜਦੋਂ ਹੁਣ ਮੈਂ ਟੀਕਾ ਤੀਸਰਾ ਲਵਾਇਆ ਤੇ ਉਦੋਂ ਨਾ ਮੈਨੂੰ ਬੁਖਾਰ ਵੀ ਚੜਿਆ ਤੇ ਮੇਰੇ ਵੀ ਨਾ ਬਹੁਤ ਪੇਨ ਹੋਈ ਲੱਤਾਂ 'ਚ। ਤੇ ਪਿਛਲੇ ਦਿਨ ਪੁੱਛਦਾ ਸੀ ਕੋਈ ਵੀ ਮੇਰੀ ਜਨਾਨੀ ਦੇ ਹਨਾ ਹੁੰਦੀ ਆ ਪੀੜ ਲੱਤਾਂ 'ਚ ਟੀਕੇ ਤੋਂ ਬਾਅਦ। ਤੁਸੀਂ ਵੀ ਮੈਨੂੰ ਦੱਸਿਆ ਸੀਗਾ ਹਨਾ। ਮੈਂ ਉਦੋਂ ਫਿਰ ਲਸਣ ਤੇ ਅਦਰਕ ਸੁੰਡ ਉਹ ਗ੍ਰੈਂਡ ਕੀਤਾ ਸੀਗਾ। ਸੁੰਡ ਤਾਂ ਚਲੋ ਹਨਾ, ਸੁੰਡ ਪੀਸੀ ਹੁੰਦੀ ਆ, ਜਵੈਣ, ਮੇਥੇ ਤੇ ਮਲੱਠੀ, ਫਿਰ ਦਾਲਚੀਨੀ, ਕਲੌਂਜੀ, ਕੜੀ ਪੱਤਾ, ਮੈਂ ਬਹੁਤ ਚੀਜ਼ਾਂ ਏਦਾਂ ਦੀਆਂ ਫਿਰ ਪਾਈਆਂ, ਵਿੱਚ ਪਾਇਆ ਸੀਗਾ ਦੂਸਰੀ ਸੁੰਡ ਵੀ, ਸਾਰੀ ਜਾਣੀ ਏਦਾਂ ਦੀਆਂ ਚੀਜ਼ਾਂ ਪਾ ਕੇ ਤੇ ਮੈਂ ਅਧਿਕਾ ਇੱਕ ਤੇਲ ਦਾ ਪਾ ਕੇ ਤਾਂ ਫਿਰ ਕਾੜਿਆ ਚੰਗੀ ਤਰ੍ਹਾਂ। ਤੇ ਜਦੋਂ ਕਾਲਾ ਹੋ ਗਿਆ ਤਾਂ ਫਿਰ ਮੈਂ ਕੱਪੜੇ ਵਿੱਚ ਤੋਂ ਪਾਉਣ ਲਿਆ ਤਾਂ ਫਿਰ ਮੈਂ ਸ਼ੀਸ਼ੀ 'ਚ ਪਾ ਕੇ ਰੱਖ ਲਿਆ ਸੀਗਾ। ਤੇ ਹੁਣ ਮੈਨੂੰ ਜਿੱਦਾਂ ਬੁਖਾਰ ਚੜਿਆ, ਜਿੱਦਣ ਹੁਣ ਮੈਂ ਟੀਕਾ ਲਵਾਇਆ ਸੀਗਾ ਤੇ ਉਦੋਂ ਬਾਅਦ 'ਚ ਮੇਰੇ ਪੇਨ ਬਹੁਤ ਲੱਤਾਂ 'ਚ ਹੋਈ। ਮੈਂ 3-4 ਦਿਨ ਨਾ ਮਾਲਿਸ਼ ਕਰਦੀ ਰਹੀ ਪਰ ਮੇਰੀਆਂ ਲੱਤਾਂ ਠੀਕ ਹੋ ਗਈਆਂ। ਤੁਸੀਂ ਵੀ ਦੱਸਿਆ ਸੀ ਉਦੋਂ ਮੈਨੂੰ ਨਾ। ਥੈਂਕ ਯੂ। ਹਾਂਜੀ, ਓਕੇ, ਸਤਿ ਸ੍ਰੀ ਸਤਿ ਅਕਾਲ ਸ਼੍ਰੀ ਜੀ। ਅਕਾਲ, ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ। ਇਹਨਾਂ ਨੇ ਫੀਡਬੈਕ ਦਿੱਤੀ ਆ ਜੀ, ਜੋ ਇਹਨਾਂ ਨੇ ਕੀਤਾ ਉਹ ਦੱਸਿਆ। ਤੇ ਤੁਸੀਂ ਕੋਸ਼ਿਸ਼ ਕਰ ਲਿਆ ਕਰੋ, ਇਹਨਾਂ ਚੀਜ਼ਾਂ ਦਾ ਨੁਕਸਾਨ ਕੋਈ ਨਹੀਂ ਹੈਗਾ, ਤੁਸੀਂ ਇਹਨਾਂ ਨੂੰ ਵਰਤ ਸਕਦੇ ਆ। ਹਰਨੇਕ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਬੇਨਤੀ ਹੈ, ਇੱਕ ਬੱਚੇ ਦੇ ਸਿਰ 'ਚ ਭਵੀਰਾਂ ਜੀ ਪੈਂਦੀਆਂ, ਵਾਲ ਝੜਦੇ ਆ। ਇੱਕ ਦੋ ਵਾਰੀ ਅੱਗੇ ਮੈਂ ਪੁੱਛਿਆ ਸੀਗਾ ਤੇ ਡਾਕਟਰ ਜਗਵੀਰ ਸਿੰਘ ਜੋ ਛੇਤੀ ਛੇਤੀ ਦੱਸ ਜਾਂਦੇ ਆ ਕਿ ਦਵਾਈ ਐਮਾਜਨ ਤੋਂ ਮਿਲਦੀ ਹੈ। ਉਹ ਕਿਰਪਾ ਕਰਕੇ ਜੇ ਸਪੈਲਿੰਗ ਹੌਲੀ ਲਿਖਾਉਣ ਤਾਂ ਬੜੀ ਮਿਹਰਬਾਨੀ ਹੋਵੇਗੀ। ਠੀਕ ਹੈ ਜੀ, ਠੀਕ ਹੈ। ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਦੇਖੋ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸਾਡੇ ਲੋਕ ਹੁੰਦੇ ਆ, ਸਾਡੇ ਸਰੋਤੇ, ਸਾਡੇ ਕਾਲਰ ਹੁੰਦੇ ਆ ਜਿਨ੍ਹਾਂ ਨੇ ਕੁਝ ਪੁੱਛਣਾ ਹੁੰਦਾ ਆ। ਪਰ ਜੇ ਹੁਣ ਕੱਲੀ ਨਿੱਕੀ ਨਿੱਕੀ ਗੱਲ ਹੌਲੀ ਹੌਲੀ ਕਰਨਗੇ ਤਾਂ ਪ੍ਰੋਗਰਾਮ ਨਹੀਂ ਹੋਊਗਾ। ਤੁਸੀਂ ਉਹਨੂੰ YouTube ਤੇ ਹੌਲੀ ਕਰਕੇ ਸੁਣ ਲਿਆ ਕਰੋ। ਆਪਾਂ ਬਹੁਤ ਕੁਝ ਸਿੱਖਿਆ ਅਮਰੀਕਾ ਦੇ ਵਿੱਚ ਆਣ ਕੇ। ਇੱਕ ਚੀਜ਼ ਇੰਨੀ ਕੁ ਵੀ ਸਿੱਖ ਲਓ ਕਿ YouTube ਦੇ ਉੱਤੇ ਉਸਨੂੰ ਸਟਾਪ ਕਰਕੇ, ਉਹਨੂੰ ਹੌਲੀ ਕਰਕੇ ਕਿਵੇਂ ਸੁਣਨਾ ਆ ਤੇ ਉਹਨੂੰ ਫਿਰ ਤੁਸੀਂ ਲਿਖ ਸਕਦੇ ਆ। ਤੁਹਾਡੀ ਗੱਲ ਮੰਨਣਯੋਗ ਆ ਕਿ ਨਾਲ ਦੀ ਨਾਲ ਨਹੀਂ ਲਿਖਿਆ ਜਾਂਦਾ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਗੁਰਜੀਤ ਸਿੰਘ। ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬੈਕ ਫੀਲਡ ਦੇਣੀਆਂ ਸੀ ਹਾਂਜੀ ਹਾਂਜੀ ਤੇ ਮੇਰੇ ਕੋਲੇਸਟ੍ਰੋਲ ਬਹੁਤ ਵੱਧਦਾ ਸੀਗਾ। ਹਾਂਜੀ ਬੈਡ ਕੋਲੇਸਟ੍ਰੋਲ ਜਿਹੜਾ ਹੁੰਦਾ, ਹਾਂਜੀ ਹਾਂਜੀ ਤੇ ਮੈਂ ਉਹ ਜਿਹੜੇ ਪੰਜਾਬੀ ਰੇਡੀਓ ਤੇ ਸੁਣਿਆ ਸੀਗਾ ਵੀ ਆਪਣਾ ਹਾਂਜੀ ਕੀ ਲਿਆ ਸੀ? ਹਾਂਜੀ ਆਪਣਾ ਕਲੌਂਜੀ ਤੇ ਦਾਲਚੀਨੀ ਹਾਂਜੀ ਹਾਂਜੀ ਤੇ ਵਿੱਚ ਉਹਦੇ ਸ਼ਹਿਦ ਪਾਉਣਾ ਪਾ ਲਓ, ਨਹੀਂ ਤਾਂ ਮਰਜ਼ੀ ਸ਼ਹਿਦ ਦੇ ਵਿੱਚ ਉਂਗਲੀ ਲਪੇਟ ਕੇ ਤਾਂ ਉਹਦੇ ਨਾਲ ਖਾ ਲਓ। ਜੀ। ਤੇ ਮੇਰਾ ਕੋਲੇਸਟ੍ਰੋਲ ਬਿਲਕੁਲ ਠੀਕ ਆ ਤੇ ਡਾਕਟਰ ਬੜੇ ਹੈਰਾਨ ਆ। ਅੱਛਾ। ਕਹਿੰਦੇ ਸਿੰਘ ਤੂੰ ਕੀ ਖਾਧਾ? ਮੈਂ ਕਿਹਾ ਵੀ ਮੈਂ ਤਾਂ ਆਹ ਚੀਜ਼ ਖਾਧੀ ਆ। ਤੇ ਕਹਿੰਦੇ ਬਹੁਤ ਵਧੀਆ, ਤੇਰਾ ਕੋਲੇਸਟ੍ਰੋਲ ਬਿਲਕੁਲ ਕੰਟਰੋਲ 'ਚ ਆ, ਬਿਲਕੁਲ ਨੋਰਮਲ। ਠੀਕ ਹੈ ਜੀ, ਥੈਂਕ ਯੂ ਤੇ ਜੀ। ਦੂਜਾ ਭਾਜੀ ਮੇਰੇ ਹਨਾ ਪੁੜੇ ਤੋਂ ਲੈ ਕੇ ਥੱਲੇ ਲੱਤ 'ਚ ਦਰਦ ਪੈਂਦਾ, ਕਦੀ ਥੱਲੇ ਗਿੱਟੇ ਚੱਲ ਜਾਂਦਾ, ਕਦੀ ਪੱਟ ਚੱਲ ਜਾਂਦਾ, ਤੁਰਿਆ ਕਦੀ ਫਿਰਦਾ ਪੁੜੇ ਹੈ ਨਾ? ਚੱਲ ਜਾਂਦਾ। ਹਾਂ, ਤੁਰਿਆ ਫਿਰਦਾ। ਨਾੜ ਆ ਤੁਹਾਡੀ? ਹਾਂਜੀ ਠੀਕ ਹੈ। ਹਾਂਜੀ, ਜੇ ਕੋਈ ਕਿਸੇ ਮੇਰੇ ਵੀਰ ਨੂੰ, ਮਾਂ ਨੂੰ, ਭੈਣ ਨੂੰ, ਕਿਸੇ ਨੂੰ ਕੋਈ ਜਾਣਕਾਰੀ ਹੋਵੇ ਕਿਸੇ ਦਾ ਏਦਾਂ ਠੀਕ ਹੋਇਆ ਹੋਵੇ ਤਾਂ ਮੈਨੂੰ ਜ਼ਰੂਰ ਦੱਸਣ। ਠੀਕ ਹੈ ਜੀ, ਥੈਂਕ ਯੂ ਜੀ ਭੈਣ ਜੀ। ਥੈਂਕ ਯੂ ਜੀ, ਧੰਨਵਾਦ ਜੀ। ਇਹ ਜਿਹੜੀ ਪੇਨ ਇਹਨਾਂ ਨੇ ਦੱਸੀ ਆ, ਕਦੀ ਕਿਸੇ ਦੇ ਪੱਟ 'ਚ ਚਲ ਜਾਂਦੀ, ਕਿਸੇ ਦੇ ਗੋਡੇ 'ਚ ਚਲ ਜਾਂਦੀ, ਕਿਸੇ ਦੀ ਪਿੰਨੀ 'ਚ ਚਲ ਜਾਂਦੀ ਤੇ ਕਿਸੇ ਦੇ ਗਿੱਟੇ ਕੋਲ ਚਲੇ ਜਾਂਦੀ ਆ। ਇਹ ਪੇਨ ਘੁੰਮਦੀ ਫਿਰਦੀ ਆ। ਇਹ ਬਹੁਤੇ ਲੋਕਾਂ ਦੇ ਘੁੰਮਦੀ ਫਿਰਦੀ ਆ। ਕਦੋਂ ਦੀ ਘੁੰਮਦੀ ਫਿਰਦੀ ਆ ਇਹ ਹੁਣ ਤੁਸੀਂ ਆਪਣਾ ਅੰਦਾਜ਼ਾ ਲਾਓ ਕਿ ਟੀਕਾ ਲਾਉਣ ਤੋਂ ਪਹਿਲਾਂ ਵੀ ਇਸ ਤਰ੍ਹਾਂ ਸੀ। ਸੋ ਕਈਆਂ ਨੂੰ ਕੋਈ ਨਾ ਕੋਈ ਇਹ ਜਿਹੜੀਆਂ ਚੀਜ਼ਾਂ ਹੈਗੀਆਂ। ਵੈਸੇ ਮਸਾਜਰ ਲੈ ਲਓ ਜੀ, ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਮਸਾਜਰ ਬਹੁਤਾ ਮਹਿੰਗਾ ਨਹੀਂ ਆਉਂਦਾ
ਤੇ ਉਹ ਮਸ਼ੀਨ ਆ ਇੱਕ, ਤੇ ਉਹ ਤੁਹਾਡੇ ਨਾ ਜਿੱਥੇ ਪੇਨ ਹੁੰਦੀ ਆ, ਤੁਹਾਡੇ ਇਹ ਬਲ ਪੈ ਗਏ ਤੁਹਾਡੀਆਂ ਨਾੜਾਂ ਨੂੰ, ਉੱਥੇ ਮਸਾਜ ਜ਼ਰੂਰ ਕਰਿਆ ਕਰੋ ਇਹਨਾਂ ਚੀਜ਼ਾਂ ਦੇ। ਅੱਗੇ ਜੀ ਕਮਲ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ ਮੈਂ ਬਾਹਲਾ ਟਾਈਮ ਨਹੀਂ ਲਾਉਂਦੀ, ਮੈਂ ਪੁੱਛਣਾ ਸੀਗਾ, ਇੱਕ ਬੱਚਾ ਆ ਮੇਰਾ ਗ੍ਰੈਂਡਸਨ 6 ਮੰਥ ਦਾ, ਉਹਦੀ ਜਿੱਦਾਂ ਸਕਿਨ ਐਕਜ਼ੀਮਾ ਹੋਇਆ ਆ, ਕੋਈ ਉਹਦਾ ਦੇਸੀ ਇਲਾਜ ਹੋਵੇ ਕਿਸੇ ਨੂੰ ਦੱਸ ਦਿਓ। ਕਾਫੀ ਉਹ ਇਚਿੰਗ ਜੀ ਕਰਦਾ, ਸਿਰ 'ਚ ਵੀ ਆ, ਬੈਕ ਤੇ, ਸਾਰੇ ਸਰੀਰ ਤੇ ਕਈ ਵਾਰ ਹੋ ਜਾਂਦਾ, ਫਲੇਅਰ ਅਪ ਹੋ ਜਾਂਦੇ ਆ। ਠੀਕ ਹੈ ਜੀ, ਹਾਂਜੀ, ਠੀਕ ਆ, ਥੈਂਕ ਯੂ ਭੈਣ ਜੀ। ਸੁਣਦੇ ਰਹੋ ਜੀ। ਥੈਂਕ ਯੂ ਜੀ। ਰਾਜਨਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਥੈਂਕ ਯੂ ਸੋ ਮਚ ਭੈਣ ਜੀ। ਮੈਂ ਤੁਹਾਨੂੰ ਆਪਣਾ ਫੀਡਬੈਕ ਦੇਣਾ ਚਾਹੁੰਦੀ ਹਾਂ। ਜੀ ਜਿਸ ਤਰ੍ਹਾਂ ਮੇਰੇ ਨਾ, ਹਾਂਜੀ, ਹਾਰਟ ਤੇ ਨਾ ਸ਼ੋਲਡਰ ਵਾਲੀ ਸਾਈਡ ਨੂੰ ਪੇਨ ਬਹੁਤ ਹੁੰਦੀ ਸੀ। ਜੀ ਮੈਂ 2-3 ਵਾਰੀ ਆਪਣੇ ਡਾਕਟਰ ਨੇ, ਮੈਂ ਬਰੈਂਪਟਨ ਤੋਂ ਬੋਲਦੀ ਹਾਂ, ਮੈਂ 2-3 ਵਾਰੀ ਆਪਣਾ ਸਪੈਸ਼ਲਿਸਟ ਦੀ ਅਪਾਇੰਟਮੈਂਟ ਵੀ ਬਣਵਾਈ ਸੀ। ਉਹਨਾਂ ਨੇ ਜਦੋਂ ਵੀ ਮੈਂ ਜਾਣਾ ਤੇ ECG ਵਗੈਰਾ ਜੋ ਵੀ ਅਲਟਰਾਸਾਊਂਡ ਕਰਨਾ, ਤਾਂ ਉਹਨਾਂ ਨੇ ਕਹਿਣਾ ਨਾਰਮਲ ਆ। ਪਰ ਮੈਨੂੰ ਆਲਵੇਜ਼ ਹਰ ਵੇਲੇ ਹੁੰਦੀ ਰਹਿੰਦੀ। ਪਰ ਜਿਹੜਾ ਤੁਸੀਂ ਮੈਨੂੰ ਉੱਥੇ, ਮੈਂ ਤੁਹਾਨੂੰ ਕਾਲ ਕੀਤੀ, ਤੁਸੀਂ ਮੈਨੂੰ ਦੱਸਿਆ ਜਿਹੜਾ ਅਦਰਕ, ਲਸਣ ਤੇ ਵਿਨੀਗਰ ਵਾਲਾ ਜਿਹੜਾ ਬਣਾ ਕੇ ਹਾਂਜੀ ਪੀਵੀਦਾ ਆ, ਹਾਂਜੀ ਹਾਂਜੀ, ਤੇ ਮੈਨੂੰ ਮੇਰਾ ਖਿਆਲ 2 ਵੀਕ ਦੇ ਵਿੱਚ ਬਿਲਕੁਲ ਮੇਰੀ ਪੇਨ ਖਤਮ ਹੋ ਗਈ ਉਹਦੇ ਨਾਰਮਲ। ਨਾਲ। ਤੇ ਹਾਂਜੀ, ਨਾਰਮਲ, ਤੇ ਉਹਦੇ ਨਾਲ ਮੇਰਾ ਵੇਟ ਦਾ ਵੀ ਕਾਫੀ ਫਰਕ ਪੈ ਗਿਆ। ਜੀ ਜੀ, ਤੇ ਹੁਣ ਮੈਂ ਵਧੀਆ। ਥੈਂਕ ਯੂ ਸੋ ਮਚ ਤੁਹਾਡਾ। ਥੈਂਕ ਯੂ ਜੀ, ਬਹੁਤ ਹਾਂਜੀ ਧੰਨਵਾਦ। ਹਾਂਜੀ ਭੈਣ ਜੀ, ਦੂਜਾ ਇਹ ਆ ਕਿ ਜਿਸ ਤਰ੍ਹਾਂ ਨਾ ਮੇਰਾ ਬੇਟਾ ਆ 2.5 ਸਾਲ ਦਾ ਵਾ, ਹਾਂਜੀ ਤੇ ਉਹਨੂੰ ਕੌਨਸਟੀਪੇਸ਼ਨ ਬਹੁਤ ਹੁੰਦੀ ਆ। ਤੇ ਜੇ ਤੇ ਮੈਂ ਕੁਛ ਉਹਨੂੰ ਦੇਣੀ ਆ, ਜਿਵੇਂ ਡਾਕਟਰ ਕੋਈ ਮੈਡੀਸਨ ਦਿੰਦੇ ਆ, ਹਾਂਜੀ ਫਿਰ ਉਹਨੂੰ ਵਾਰ-ਵਾਰ ਦਿਨ ਵਿੱਚ ਮੇਰਾ ਖਿਆਲ 15-20 ਵਾਰ ਉਹਨੂੰ ਵੀ ਮਤਲਬ ਸਟੂਲ ਪਾਸ ਹੁੰਦਾ ਵਾ। ਤੇ ਜੇ ਅਸੀਂ ਨਹੀਂ ਦਿੰਦੇ ਤੇ ਉਹਨੂੰ ਬਹੁਤ ਪ੍ਰੋਬਲਮ ਆ। ਫਿਰ ਜਿੱਦਾਂ ਬੱਚਾ ਇੱਕ ਤਰਲੇ ਲੈਂਦਾ ਵਾ, ਕਦੀ ਉੱਥੇ ਖਲੋ, ਕਦੀ ਉੱਥੇ ਖਲੋ, ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਜਿੱਦਾਂ। ਹਾਂਜੀ ਹਾਂਜੀ, ਤੇ ਪਲੀਜ਼ ਉਹਦੇ ਵਾਸਤੇ ਜੇ ਕਿਸੇ ਨੂੰ ਵੀ ਪਤਾ ਵਾ ਕੋਈ ਹੋਮ ਰੈਮੇਡੀਜ਼ ਕੋਈ ਵਧੀਆ ਬੱਚੇ ਵਾਸਤੇ, ਇੱਕ ਪਿੱਕੀ ਉਹ ਕੁਝ ਖਾਂਦਾ ਨਹੀਂ ਆ, ਠੀਕ ਆ, ਤੇ ਪਲੀਜ਼ ਜੇ ਤੁਹਾਨੂੰ ਪਤਾ ਹੋਵੇ ਕੋਈ ਵੀ, ਤੇ ਉਹਦਾ ਜ਼ਰੂਰ ਮਸਲਾ ਹੱਲ ਕਰਿਓ। ਜ਼ਰੂਰ ਸੁਣਦੇ ਰਹੋ ਜੀ, ਕੋਈ ਨਾ ਕੋਈ ਜ਼ਰੂਰ ਦੱਸੂਗਾ। ਹਾਂਜੀ, ਥੈਂਕ ਯੂ ਸੋ ਮਚ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਤੇ ਪਲੀਜ਼ ਦੱਸ ਜ਼ਰੂਰ ਦਿਆ ਕਰੋ, ਕਬਜ਼ ਆ ਜਿਹੜੀ, ਇਹ ਡਾਕਟਰਾਂ ਦੀ ਦਵਾਈ ਨਹੀਂ, ਨਾਰਮਲ ਚੀਜ਼ਾਂ ਤੁਸੀਂ ਖਾਣ ਪੀਣ ਦਾ ਖਿਆਲ ਰੱਖਣਾ ਹੈ। ਤੇ ਦੇਖਦੇ ਹਾਂ ਜੀ, ਕੌਣ ਦੱਸਦਾ ਤੁਹਾਨੂੰ ਇਹਨਾਂ ਚੀਜ਼ਾਂ ਦੇ ਇਲਾਜ ਹੈਗੇ ਆ। ਖਾਣ ਪੀਣ ਦਾ ਬਹੁਤਾ ਫਰਕ ਹੁੰਦਾ। ਰਾਣੀ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਹੁਣੇ ਹੀ ਭੈਣ ਜੀ ਕਹਿ ਕੇ ਗਏ ਕਿ ਐਗਜ਼ੀਮਾ ਬੱਚੇ ਨੂੰ ਜੀ, ਉਹ ਇੱਕ ਤਾਂ ਉਹਨਾਂ ਦੇ ਮੂੰਗਫਲੀ ਦਾ ਤੇਲ ਮਿਲ ਜਾਂਦਾ ਆ, ਪੀਨਟ ਆਇਲ, ਉਹ ਲਾਉਣ ਜਿੱਥੇ ਜਿੱਥੇ ਉਹਦੇ ਹੈਗਾ ਆ, ਤੇ ਉਹ ਯੂਜ਼ ਕਰਕੇ ਦੇਖਣ। ਜੇ ਉਹਦੇ ਨਾਲ ਨਹੀਂ ਫਰਕ ਪੈਂਦਾ ਤਾਂ ਕੱਚੇ ਪਪੀਤੇ ਦਾ ਦੁੱਧ, ਜਦੋਂ ਆਪਾਂ ਕੱਚਾ ਪਪੀਤਾ ਹੁੰਦਾ, ਜਦੋਂ ਉਹਨੂੰ ਆਪਾਂ ਕੱਟਦੇ ਹਾਂ, ਮੇਰਾ ਖਿਆਲ ਉਹਦੇ ਵਿੱਚੋਂ ਦੁੱਧ ਜਿਹਾ ਨਿਕਲਦਾ, ਉਹ ਲਾਉਣ ਉਹਦੇ ਤੇ ਬੱਚੇ, ਕਿਉਂਕਿ ਹੋਰ ਕੋਈ ਚੀਜ਼ ਉਹ ਬੱਚੇ ਤੇ ਯੂਜ਼ ਨਹੀਂ ਕਰ ਸਕਦੇ। ਇਸ ਕਰਕੇ ਇਹ ਉਹ ਲਾ ਕੇ ਦੇਖਣ, ਇਹਦੇ ਨਾਲ ਕਾਫੀ ਫਰਕ ਪਊਗਾ। ਇੱਕ ਉਹਨਾਂ ਨੇ ਕਿਹਾ ਸੀ ਬਾਲਾਂ ਲਈ, ਉਹ ਏਦਾਂ ਕਰਨ ਕਿ ਲਾਲ ਪਿਆਜ਼ ਲੈ ਲੈਣ, ਅਦਰਕ ਤੇ ਲਸਣ, ਉਹਨਾਂ ਨੂੰ ਕੱਦੂਕਸ ਕਰਕੇ ਉਹਨਾਂ ਦਾ ਪਾਣੀ ਕੱਢ ਕੇ ਤੇ ਫਰਿੱਜ ਵਿੱਚ ਰੱਖ ਲੈਣ, ਤੇ ਬਾਕੀ ਜਿਹੜਾ ਮਸਾਲਾ ਹੈਗਾ ਉਹ ਆਪਣੀ ਦਾਲ ਸਬਜ਼ੀ ਨੂੰ ਤੜਕਾ ਲਾ ਲੈਣ, ਤੇ ਉਹ ਕਾਟਨ ਦੇ ਨਾਲ, ਜਿੱਦਾਂ ਰੂੰ ਦੇ ਨਾਲ, ਉੱਥੇ ਉੱਥੇ ਸਾਰੇ ਲਾਉਣਾ ਆ, ਜਿੱਥੋਂ ਜਿੱਥੋਂ ਵਾਲ ਝੜਦੇ ਆ, ਬਿਲਕੁਲ ਉੱਥੇ ਵਾਲ ਉੱਗ ਆਉਣਗੇ ਜੀ। ਤੇ ਉਹਦੇ ਨਾਲ ਹੋਰ ਵੀ ਕਈ ਚੀਜ਼ਾਂ ਨੂੰ ਫਰਕ ਪਊਗਾ। ਤੇ ਜੇ ਇਹ ਨਹੀਂ ਕਰ ਸਕਦੇ, ਫਿਰ ਉਹ ਕਲੌਂਜੀ ਰਾਤ ਨੂੰ ਭਿਉਂ ਲੈਣ, ਜਿੰਨੇ ਕੁ ਲਈ ਉਹਨਾਂ ਨੂੰ ਚਾਹੀਦੀ ਪੇਸਟ ਚਾਹੀਦੀ ਆ, ਉਨੀ ਕੁ ਕਲੌਂਜੀ ਰਾਤ ਨੂੰ ਭੇ ਕੇ, ਤੇ ਉਹਦੀ ਸਵੇਰ ਨੂੰ ਪੇਸਟ ਬਣਾ ਕੇ, ਤੇ ਉਹ ਵਾਲਾਂ ਤੇ ਲਾਉਣੀ ਆ। ਫਿਰ 2 ਘੰਟਿਆਂ ਬਾਅਦ ਆਪਾਂ ਸ਼ਾਵਰ ਲੈ ਸਕਦੇ ਹਾਂ। ਤੇ ਦੂਜੀ ਗੱਲ ਵੀ, ਜੇ ਕਿਸੇ ਦੇ ਜੋੜਾਂ 'ਚ ਦਰਦ ਵਗੈਰਾ ਹੁੰਦਾ ਆ ਜੀ, ਤੇ ਉਹਦੇ ਲਈ ਆਪਾਂ, ਕਿਉਂਕਿ ਮੈਂ ਸਾਰੇ ਘਰੇਲੂ ਚੀਜ਼ਾਂ ਹੀ ਦੱਸੂਗੀ ਜਿਹੜੀਆਂ ਰਸੋਈ ਦੇ ਵਿੱਚ ਆਪਣੇ ਆਮ ਤੌਰ ਤੇ ਹੁੰਦੀਆਂ ਹੀ ਆ। ਉਹਦੇ ਲਈ ਜੀ 1 ਚਮਚਾ ਸੌਂਫ ਦਾ ਲੈਣਾ ਆ, ਤੇ ਅੱਧਾ ਚਮਚਾ ਲੈਣਾ ਕਲੌਂਜੀ ਦਾ। ਉਹਨੂੰ ਤੁਸੀਂ ਰਾਤ ਨੂੰ 2 ਕੱਪ ਪਾਣੀ ਦੇ ਵਿੱਚ ਭਿਉਂ ਦਿਓ, ਤੇ ਸਵੇਰ ਨੂੰ ਉੱਠ ਕੇ ਉਹਨੂੰ ਮੱਠੀ ਅੱਗ ਤੇ ਬੋਇਲ ਕਰੋ। ਜਦੋਂ 1 ਕੱਪ ਰਹਿ ਜਾਵੇ, ਤੇ ਉਹ ਤੁਸੀਂ ਚਾਹ ਵਾਂਗੂ ਪੀਣਾ ਆ। ਜੇ ਤੁਹਾਨੂੰ ਲੱਗਦਾ ਉਹਦੇ ਵਿੱਚ ਤੁਸੀਂ ਤੁਹਾਨੂੰ ਫਿੱਕਾ ਨਹੀਂ ਚੰਗਾ ਲੱਗਦਾ, ਤਾਂ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਗੁੜ ਪਾ ਸਕਦੇ ਆ, ਜਾਂ ਥੋੜਾ ਜਿਹਾ ਸ਼ਹਿਦ ਪਾ ਸਕਦੇ ਆ। ਤੇ ਇਹਦੇ ਨਾਲ ਬਹੁਤ ਚੀਜ਼ਾਂ ਨੂੰ ਫਰਕ ਪੈਂਦਾ ਆ। ਹਾਰਟ ਦੀ ਬਲੋਕੇਜ ਵਗੈਰਾ ਹੋਵੇ, ਜੋੜਾਂ 'ਚ ਦਰਦਾਂ ਹੁੰਦੀਆਂ ਹੋਣ, ਕੋਈ ਕਫ ਵਗੈਰਾ ਵੀ ਹੋਵੇ, ਤੇ ਉਹ ਵੀ ਇਹਦੇ ਨਾਲ ਠੀਕ ਹੁੰਦੀ ਆ।
ਬਾਕੀ ਇੱਕ ਆ ਜਿਹੜੇ ਆਪਣੇ ਹੁਣੇ ਭੈਣ ਜੀ ਕਹਿੰਦੇ ਸੀ ਕਿ ਮੇਰੇ ਉਹ ਨਾੜਾਂ ਜਿਹੀਆਂ ਨੀਲੀਆਂ ਹੋਈਆਂ ਜਾਂ ਇਦਾਂ ਕੋਈ ਬਲੌਕੇਜ ਵਗੈਰਾ ਆ ਤੁਹਾਡੇ, ਕੋਈ ਵੀ ਅਥਰਾਈਟਿਸ ਜਾਂ ਕੋਈ ਵੀ ਨਸਾਂ ਦੀ ਕਮਜ਼ੋਰੀ ਆ, ਸੋਜ ਆ, ਉਹਦੇ ਲਈ ਲੈਣੇ ਆ ਬਲਵਿੰਦਰ ਜੀ ਇੱਕ ਵੱਡੀ ਇਲਾਇਚੀ, ਉਹਦੇ ਬੀ ਕੱਢ ਲੈਣੇ ਆ, 2 ਲੌਂਗ ਲੈਣੇ ਆ ਤੇ ਇੱਕ ਪੋਟੇ ਜਿੰਨੀ ਦਾਲਚੀਨੀ ਲੈਣੀ ਆ। ਹਾਂਜੀ, ਤੇ ਇਹਨੂੰ ਵੀ ਇਸੇ ਤਰ੍ਹਾਂ ਇਲਾਇਚੀ ਨੂੰ ਤਾਂ ਲੌਂਗ ਨੂੰ ਇਹਨਾਂ ਤਿੰਨਾਂ ਚੀਜ਼ਾਂ ਨੂੰ ਕੁੱਟ ਲੈਣਾ, ਕਿਉਂਕਿ ਕਈ ਵਾਰ ਸਾਬਤੀ ਚੀਜ਼ ਚੋਂ ਇੰਨਾ ਅਸਰ ਨਹੀਂ ਨਿਕਲਦਾ। ਇਹਨੂੰ ਕੁੱਟ ਕੇ ਇਹਦੇ ਲਈ ਵੀ ਆਪਾਂ 2 ਕੱਪ ਪਾਣੀ ਲੈਣਾ ਆ, ਉਹਦੇ 'ਚ ਉਬਾਲ ਕੇ ਮੱਠੀ ਅੱਗ ਤੇ ਜਦੋਂ 1 ਕੱਪ ਰਹਿ ਜਾਵੇ ਤਾਂ ਇਹ 'ਚ ਥੋੜਾ ਜਿਹਾ ਗੁੜ ਪਾ ਕੇ ਤੇ ਇਹਨੂੰ ਗਰਮ ਗਰਮ ਪੀਣਾ ਆ। 2 ਟਾਈਮ ਲੈ ਸਕਦੇ ਆ ਤੁਸੀਂ, ਸਵੇਰੇ 1 ਕੱਪ ਤੇ ਸ਼ਾਮ ਨੂੰ। ਤੇ ਬਾਕੀ ਆਪਣਾ ਸਿਸਟਮ ਜ਼ਰੂਰ ਦੇਖ ਲੈਣਾ, ਕਿਉਂਕਿ ਕਈਆਂ ਨੂੰ ਗਰਮੀ ਜ਼ਿਆਦਾ ਹੋ ਜਾਂਦੀ ਆ ਜਾਂ ਜੋ ਵੀ ਆ, ਉਹਦੇ ਲਈ ਤੁਸੀਂ ਕੋਈ ਠੰਡੀ ਚੀਜ਼ ਲੈ ਸਕਦੇ ਆ। ਅੱਛਾ, ਫਿਰ ਨਾੜਾਂ ਦਾ ਇੱਕ ਹੋਰ ਆ, ਜਿਹੜੀਆਂ ਨੀਲੀਆਂ ਹੋਈਆਂ ਹੁੰਦੀਆਂ ਲੱਤਾਂ ਦੀਆਂ ਆਪਣੀਆਂ, ਉਹਦੇ ਲਈ ਆਪਾਂ 7 ਤੋਂ 10 ਦਾਣੇ ਕਾਲੀ ਸੌਗੀ ਦੇ ਲੈਣੇ ਆ, ਪਰ ਸੌਗੀ ਬੀਆਂ ਵਾਲੀ ਹੋਣੀ ਚਾਹੀਦੀ ਆ। ਉਹ ਖਾ ਕੇ ਦੇਖ ਲੈਣ ਵੀ ਵਿੱਚ ਬੀ ਹੋਣੇ ਜ਼ਰੂਰੀ ਆ ਉਹਦੇ। ਹਾਂਜੀ, ਕਿਉਂਕਿ ਬੀਆਂ ਨੇ ਜ਼ਿਆਦਾ ਅਸਰ ਕਰਨਾ ਆ। ਤੇ 2 ਲੈਣੀਆਂ 4 ਲੈਣੀਆਂ ਆਪਾਂ ਅੰਜੀਰਾਂ। ਇਹਨਾਂ ਨੂੰ ਆਪਾਂ ਜੇ ਨਹੀਂ ਉਹ ਲੈ ਸਕਦੇ ਇੰਨੀ ਚੀਜ਼ ਤਾਂ ਇਹਨੂੰ ਆਪਾਂ ਘੱਟ ਵੀ ਕਰ ਸਕਦੇ ਆ। ਇਹ ਆਪਣੇ ਤੁਸੀਂ ਦੇਖਣਾ ਆ ਸਿਹਤ ਦਾ ਵੀ ਕਿੰਨਾ ਪਚਾ ਸਕਦੇ ਆ। ਇਹਨੂੰ ਰਾਤ ਨੂੰ ਤੁਸੀਂ ਪਾਣੀ 'ਚ ਭਿਉਂ ਦੇਣਾ 1 ਗਲਾਸ ਦੇ ਵਿੱਚ, ਸਵੇਰ ਨੂੰ ਖਾਲੀ ਪੇਟ ਤੁਸੀਂ ਇਹ ਚੰਗੀ ਤਰ੍ਹਾਂ ਚਿੱਥ ਕੇ ਤੇ ਮਗਰੋਂ ਉਹ ਪਾਣੀ ਵੀ ਪੀ ਲੈਣਾ ਜਿਹਦੇ ਵਿੱਚ ਉਹ ਭੇਂਤੀਆਂ ਸੀਗੀਆਂ। ਹਾਂਜੀ, ਤੇ ਦੂਜੀ ਗੱਲ ਆ ਫਿਰ ਇਹਦਾ ਇੱਕ ਇਹ ਇਲਾਜ ਕਰਨਾ, ਦੂਜਾ ਇਲਾਜ ਕਰਨਾ ਕਿ 2 ਚਮਚੇ ਚੀਆ ਸੀਡ ਦੇ ਲੈ ਲੈਣੇ ਆ। 1 ਗਲਾਸ ਪਾਣੀ ਦੇ ਵਿੱਚ ਉਹਨੂੰ 15-20 ਮਿੰਟ ਭੇ ਕੇ ਰੱਖਣਾ, ਤੇ ਜਦੋਂ ਤੁਸੀਂ ਦੁਪਹਿਰ ਨੂੰ ਆਪਣਾ ਖਾਣਾ ਖਾਂਦੇ ਆ ਉਸ ਤੋਂ 15-20 ਮਿੰਟ ਪਹਿਲਾਂ ਉਹ ਆਪਾਂ ਪਾਣੀ ਦਾ ਗਲਾਸ ਜਿਹੜਾ ਸਣੇ ਚੀਆ ਸੀਡ ਉਹ ਪੀ ਜਾਣਾ। ਹਾਂਜੀ, ਤੀਜਾ ਇਹਦਾ ਇਹ ਕਰਨਾ ਆ, ਕਿਉਂਕਿ ਇਹ ਚੀਜ਼ਾਂ ਇਕੱਠੀਆਂ ਕਰਨੀਆਂ ਆ। ਇਹ ਨਹੀਂ ਵੀ 1 ਕਰ ਲਈ ਜਾਂ 2 ਕਰ ਲਈ, ਇਹ ਤਿੰਨੇ ਚੀਜ਼ਾਂ ਇਕੱਠੀਆਂ ਕਰਨੀਆਂ ਆ। ਫਿਰ ਤੀਜੀ ਗੱਲ ਕਰਨੀ ਕਿ ਅਲਸੀ, ਤੁਸੀਂ ਅਲਸੀ ਦੀਆਂ ਜੇ ਪਿੰਨੀਆਂ ਬਣਾ ਕੇ ਖਾ ਸਕਦੇ ਆ, ਰੋਜ਼ ਦੀ 1 ਪਿੰਨੀ ਖਾ ਸਕਦੇ ਆ। ਜੇ ਨਹੀਂ ਤੇ ਅਲਸੀ ਨੂੰ ਰੋਸਟ ਕਰ ਲੈਣਾ, ਰੋਸਟ ਕਰਕੇ ਐਵਰੀ ਡੇ ਉਹਦੇ 1 ਤੋਂ 2 ਚਮਚੇ ਖਾਣੇ ਆ, ਚਿੱਥ ਕੇ ਚੰਗੀ ਤਰ੍ਹਾਂ। ਇਹ ਹੈਗੀਆਂ ਆ 3 ਚੀਜ਼ਾਂ ਇਹ ਕਰਨੀਆਂ ਆ। ਫਿਰ ਜਿਹਨੂੰ ਪੁਰਾਣੀ ਖੰਘ, ਰੇਸ਼ਾ, ਛਾਤੀ ਤੇ ਜੰਮੀ ਹੋਵੇ, ਜਿੱਦਾਂ ਜਿੰਨਾ ਮਰਜ਼ੀ ਉਹਨੂੰ ਰੇਸ਼ਾ ਹੋਵੇ, ਉਹਦੇ ਲਈ ਹੈਗਾ ਆ 160 ਗ੍ਰਾਮ ਲੈਣੀ ਆ ਧਾਗੇ ਵਾਲੀ ਮਿਸ਼ਰੀ, ਤੇ ਬੰਸ ਲੋਸ਼ਨ ਲੈਣਾ ਆ 80 ਗ੍ਰਾਮ, ਮਗਾਂ ਲੈਣੀਆਂ 40 ਗ੍ਰਾਮ, ਤੇ ਛੋਟੀ ਇਲਾਇਚੀ ਦੇ ਬੀ ਲੈਣੇ ਆ, ਛਿੱਲਾਂ ਨਹੀਂ ਲੈਣੀਆਂ, ਬੀ ਲੈਣੇ ਆ 20 ਗ੍ਰਾਮ, ਤੇ ਦਾਲਚੀਨੀ ਲੈਣੀ ਆ 10 ਗ੍ਰਾਮ। ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਕੇ ਮਿਕਸ ਕਰਕੇ ਰੱਖ ਲੈਣਾ। ਜੇ ਛੋਟੇ ਬੱਚੇ ਨੂੰ ਜਿੰਨਾ ਮਰਜ਼ੀ ਜ਼ੁਕਾਮ ਹੋਇਆ ਹੋਵੇ, ਨੱਕ ਵਗਦਾ ਹੋਵੇ, ਛਾਤੀ ਰੁਕੀ ਹੋਵੇ, ਰੇਸ਼ਾ ਹੋਵੇ, ਉਹਨੂੰ ਸਿਰਫ 1 ਚੂੰਡੀ ਲੈ ਕੇ ਤਾਂ ਸ਼ਹਿਦ ਨਾ ਦੇਣੀ ਆ, ਤੇ ਜੇ ਕਿਸੇ ਵੱਡੇ ਨੂੰ ਆ ਤਾਂ ਉਹਨੂੰ 2 ਚੂੰਡੀਆਂ ਸ਼ਹਿਦ ਦੇ ਨਾਲ ਲੈਣੀਆਂ, ਤੇ ਇਹਦੇ ਨਾਲ ਖੱਟੀਆਂ ਚੀਜ਼ਾਂ ਤੇ ਤਲੀਆਂ ਚੀਜ਼ਾਂ ਬੰਦ ਕਰਨੀਆਂ ਆ। ਇਹ ਜ਼ਰੂਰੀ ਆ। ਇੱਕ ਹੁਣ ਪੁਰਾਣੀ ਤੋਂ ਪੁਰਾਣੀ ਕਬਜ਼ ਜੇ ਕਿਸੇ ਨੂੰ ਆ, ਹਾਂਜੀ, ਉਹਦੇ ਲਈ ਆਪਾਂ ਨੂੰ 1 ਗਲਾਸ ਗਰਮ ਦੁੱਧ ਦਾ ਚਾਹੀਦਾ ਆ। 1 ਚਮਚਾ ਚਾਹੀਦਾ ਇਸਬਗੋਲ ਦਾ। ਮੈਂ ਪਹਿਲਾਂ ਚੀਜ਼ਾਂ ਲਿਖਾ ਦਿੰਦੀ ਆ, ਬਾਅਦ ਵਿੱਚ ਫਿਰ ਮਿਕਸ ਕਰਾਂਗੇ। ਤੇ ਇਹਦੇ ਲਈ ਆਪਾਂ ਨੂੰ ਚਾਹੀਦੀਆਂ 2 ਅੰਜੀਰਾਂ ਤੇ 7 ਬਦਾਮ। ਇਹ ਰਾਤ ਨੂੰ ਭੇਣੇ ਪੈਣੇ ਆ, ਘੱਟੋ ਘੱਟ 8 ਘੰਟੇ ਭਿੱਜੇ ਹੋਣੇ ਚਾਹੀਦੇ ਆ। ਹਾਂਜੀ, ਤੇ ਇਹਨਾਂ ਨੂੰ ਆਪਾਂ ਕੀ ਕਰਨਾ ਕਿ ਦੋਨਾਂ ਚੀਜ਼ਾਂ ਨੂੰ ਪੀਸ ਲੈਣਾ, ਬਦਾਮਾਂ ਨੂੰ ਵੀ ਤੇ ਅੰਜੀਰਾਂ ਨੂੰ ਵੀ। ਹੱਥ ਨਾਲ ਹੀ ਮਸਲ ਲੈਣਾ ਜਿੱਦਾਂ, ਤੇ ਛਿੱਲ ਕੇ ਬਦਾਮ ਹੱਥ ਨਾਲ ਮਸਲ ਕੇ ਫਿਰ ਉਹਦੇ ਵਿੱਚ ਆਪਾਂ 1 ਚਮਚਾ ਪਾਉਣਾ ਇਸਬਗੋਲ ਦਾ, ਤੇ ਥੋੜਾ ਜਿਹਾ ਵਿੱਚ ਦੁੱਧ ਮਿਕਸ ਕਰਕੇ ਉਹਦੀ ਪੇਸਟ ਜਿਹੀ ਬਣਾ ਲੈਣੀ ਆ, ਤੇ 1 ਚਮਚਾ ਵਿੱਚ ਗਲਕੰਦ ਦਾ ਪਾਉਣਾ ਆ ਜੀ। ਹਾਂਜੀ, ਇਹਦੀ ਪੇਸਟ ਬਣਾ ਕੇ ਤੇ ਇਹ 1 ਗਲਾਸ ਦੁੱਧ ਦੇ ਨਾਲ ਲੈਣਾ। ਇਹਦੇ ਨਾਲ ਜਿੰਨੀ ਮਰਜ਼ੀ ਪੁਰਾਣੀ ਕਬਜ਼ ਹੋਵੇ ਉਹ ਬਿਲਕੁਲ ਠੀਕ ਹੋ ਜੂਗੀ। ਹਾਂਜੀ, ਤੇ ਇਹ ਇੰਨਾ ਖਿਆਲ ਰੱਖਣਾ ਕਿ ਇਹਨੂੰ ਜਦੋਂ ਆਪਾਂ ਰਾਤ ਦੀ ਰੋਟੀ ਖਾਂਦੇ ਆ ਨਾ, ਉਹਦੇ ਤੋਂ ਜਿੱਦਾਂ 45 ਮਿੰਟ ਬਾਅਦ ਲੈਣਾ ਇਹਨੂੰ ਜੀ। ਹਾਂਜੀ, ਤੇ ਜੇ ਕਿਸੇ ਨੂੰ ਸ਼ੂਗਰ ਆ ਤੇ ਉਹ ਗੁਲਾਬ ਦੇ ਫੁੱਲ ਯੂਜ਼ ਕਰ ਸਕਦਾ, ਗਲਕੰਦ ਵਿੱਚ ਨਾ ਪਾਵੇ, ਪਰ ਉਹ ਹੈਵ ਟੂ ਵਿੱਚ ਹੋਣੇ ਚਾਹੀਦੇ ਐਡ ਜੀ। ਜੇ ਨਹੀਂ ਸ਼ੂਗਰ ਤਾਂ ਗਲਕੰਦ ਲੈ ਲਓ, ਜੇ ਗਲਕੰਦ ਸ਼ੂਗਰ ਆ ਤੇ ਉਹਦੇ ਵਿੱਚ ਗੁਲਾਬ ਦੀਆਂ ਪੱਤੀਆਂ ਐਡ ਕਰ ਲਓ। ਤੇ ਹਾਂਜੀ, ਤੇ ਹੁਣ ਆਓ ਜੀ ਮੇਰੀਆਂ 2-3 ਹੈਗੀਆਂ ਆ ਮੁਸ਼ਕਲਾਂ।
ਇੱਕ ਤੇ ਕੋਈ ਇੰਡੀਆ ਤੋਂ ਆਏ ਹੋਏ ਆ, ਮੈਂ ਅੱਗੇ ਵੀ ਤੁਹਾਡੇ ਨਾਲ ਮੇਰਾ ਖਿਆਲ ਗੱਲ ਕੀਤੀ ਸੀ ਕਿ ਉਹਨਾਂ ਦਾ ਕਰੋਨਾ ਪੋਜ਼ਿਟਿਵ ਆਉਂਦਾ ਆ ਜਦੋਂ ਵੀ ਕਰਾਉਂਦੇ ਆ, ਪਰ ਉਹਨਾਂ ਨੂੰ ਸਿੰਪਟਮ ਕੋਈ ਨਹੀਂ ਹੈਗਾ, ਨਾ ਬੁਖਾਰ ਆ, ਨਾ ਕੋਈ ਦਰਦਾਂ ਆ, ਨਾ ਸਿਰ ਦੁਖਦਾ, ਕੁਛ ਨਹੀਂ, ਪਰ ਜਦੋਂ ਕਰੋਨਾ ਚੈੱਕ ਕਰਾਉਂਦੇ ਆ ਤਾਂ ਉਹਨਾਂ ਦਾ ਕਰੋਨਾ ਪੋਜ਼ਿਟਿਵ ਆਉਂਦਾ ਆ। ਉਹ ਇੰਡੀਆ 'ਚ ਜਾਂ ਇੱਥੇ? ਇੱਥੇ ਆ ਜੀ। ਉਹ ਨਹੀਂ ਵਾਪਸ ਜਾਣਾ ਚਾਹੁੰਦੇ ਹਨ? ਹਾਂਜੀ, ਤੇ ਇੱਕ ਕਿਸੇ ਦੀ ਦਾੜ ਦੇ ਵਿੱਚ ਬਹੁਤ ਦਰਦ ਹੁੰਦੀ ਆ, ਉਹਦਾ ਜੇ ਕੋਈ ਹੋਵੇ ਇਲਾਜ, ਤੇ ਤੀਜੇ ਨੂੰ ਹੈਗੀ ਆ ਪ੍ਰੋਬਲਮ ਗੋਡਿਆਂ ਤੋਂ ਥੱਲੇ, ਲੱਤਾਂ ਦੇ ਵਿੱਚ ਪੇਨ ਵੀ ਨਹੀਂ ਹੁੰਦੀ ਤੇ ਪਤਾ ਨਹੀਂ ਲੱਤਾਂ ਨੂੰ ਕੁਛ ਹੁੰਦਾ ਆ, ਜਿੱਦਾਂ ਟੁੱਟਦੀਆਂ ਖੁੱਸਦੀਆਂ, ਜਿੱਦਾਂ ਇਦਾਂ ਕਹਿ ਸਕਦੇ ਆ, ਜਿੱਦਾਂ ਦਰਦ ਨਹੀਂ ਹੈਗੀ ਵਿੱਚ। ਹਾਂਜੀ, ਇਹ 3 ਪ੍ਰੋਬਲਮਾਂ ਆ ਮੇਰੀਆਂ, ਜੇ ਕਿਸੇ ਨੂੰ ਪਤਾ ਹੋਵੇ ਤਾਂ। ਬਾਕੀ ਮੈਂ ਪ੍ਰੋਗਰਾਮ ਸੁਣਦੀ ਆ, ਜੇ ਕੋਈ ਹੋਰ ਮੈਨੂੰ ਇਲਾਜ ਪਤਾ ਹੋਇਆ ਤਾਂ ਫਿਰ ਮੈਂ ਵਾਪਸ ਆ ਜਾਵਾਂਗੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਬਹੁਤ। ਮਹਿੰਦਰ ਕੌਰ। ਹਾਂ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ ਆਸਰਟ ਆ ਪਿੱਠ ਨੂੰ ਥੱਲੇ, ਜਿੱਥੇ ਆਪਾਂ ਬੈਠੇ ਉਹ ਛੱਡਾਂ ਨੂੰ ਬੈਠ ਨਹੀਂ ਹੁੰਦਾ, ਉਹਦੇ ਮੇਰੀ ਪ੍ਰੋਬਲਮ ਹੱਲ ਕਰੋ। ਅਰਥਰਾਈਟਸ ਆ ਤੁਹਾਨੂੰ? ਠੀਕ। ਹਾਂ, ਥੱਲੇ ਆ ਹੱਡਾਂ ਨੂੰ, ਜਿੱਥੇ ਬੈਠੇ ਆਪਾਂ ਬੈਠ ਨਹੀਂ ਹੁੰਦਾ, ਮੇਰੇ ਤੋਂ ਬੈਠਣਾ ਬਹੁਤ ਔਖਾ ਲੱਗਦਾ, ਮੈਨੂੰ ਦਰਦਾਂ ਹੁੰਦੀਆਂ ਬੈਠੀ। ਠੀਕ ਹੈ ਜੀ, ਇਹ ਦੱਸੋ। ਜ਼ਰੂਰ ਜੀ। ਜਿਹੜੇ ਵੀ ਗਠੀਏ ਦਾ, ਅਰਥਰਾਈਟਸ ਦਾ ਇਲਾਜ ਦੱਸਿਆ ਜਾਂਦਾ ਆ ਨਾ, ਉਹ ਤੁਸੀਂ ਕਰਨਾ ਆ। ਉਹ ਅਰਥਰਾਈਟਸ ਫਿਰ ਕਿਤੇ ਵੀ ਹੋਵੇ, ਉਹ ਫਿਰ ਭਜਾਉਣ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ। ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਵਾ, ਮੇਰੀ ਨਾ ਮਾਤਾ ਵਾ 80 ਸਾਲ ਦੀ, ਉਹਨਾਂ ਨੂੰ ਨਾ ਪੈਰਾਲਾਈਸਿਸ ਹੋ ਗਿਆ, ਮਤਲਬ ਲੱਤਾਂ ਜਿਹੜੀਆਂ ਨਾ ਦੋਵੇਂ ਖੜੋ ਰਹੀਆਂ ਵਾ, ਤੇ ਹਸਪੀਟਲ ਖੜਿਆ ਵਾ, ਤੇ ਉਹਨਾਂ ਨੇ ਸਾਰੇ ਟੈਸਟ ਕੀਤੇ, ਸਾਰੇ ਨੋਰਮਲ ਹੈ। ਅੱਛਾ। ਤੇ ਕੋਈ ਵੀ ਟੈਸਟ ਦੇ ਵਿੱਚ ਨਹੀਂ ਆਇਆ, ਤੇ ਉਹ ਸ਼ੱਕ ਕਰਦੇ ਸੀ ਕਿ ਪਹਿਲਾਂ ਕਿ ਟੀਬੀ ਆ ਬੈਕਬੋਨ ਦੀ। ਅੱਛਾ। ਪਰ ਉਹਨਾਂ ਨੇ ਮੁੜ ਕੇ ਡਿਕਲੇਅਰ ਨਹੀਂ ਕੀਤਾ। ਉਹ ਆਂਦੇ ਆ ਨਹੀਂ ਜੀ, ਕੋਈ ਵੀ ਡਿਕਲੇਅਰ ਨਹੀਂ ਗਾ, ਤੇ ਮੈਡੀਸਨ ਕੋਈ ਬਸ ਪੇਨ ਕਲਰ ਦੇ ਦਿੰਦੇ ਆ ਬਸ। ਕੋਈ ਹੋਰ ਮੇਰੇ ਭੈਣ ਭਰਾ ਨੂੰ ਪਤਾ ਹੋਵੇ ਵੀ ਜਿਹੜੀਆਂ ਲੱਤਾਂ ਵਾ ਜਿਹੜੀਆਂ ਨਾ ਤੁਰ ਪੈਣ ਤੋਂ ਆਪਣਾ ਲਈ ਫਿਰ ਇੰਨਾ ਹੀ ਬੜਾ। ਠੀਕ ਹੈ, ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਕੋਸ਼ਿਸ਼ ਤਾਂ ਇਹ ਹੁੰਦੀ ਆ ਕਿ ਬੰਦਾ ਚੱਲਦਾ ਫਿਰਦਾ ਰਹੇ। ਕੁਲਦੀਪ ਕੌਰ ਜੀ। ਬਲਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਭੈਣ ਜੀ ਰਾਣੀ ਹੁਣਾਂ ਨੇ ਹੁਣੇ ਪੁੱਛਿਆ ਸੀਗਾ, ਕਿਸੇ ਦੀ ਦਾੜ ਦੁਖਦੀ ਆ, ਤੇ ਉਹ ਨਾ ਇੱਕ ਜਿੱਦਾਂ ਥੋੜਾ ਜਿਹਾ ਪੇਸਟ ਬਣਾ ਕੇ ਰੱਖ ਲੈਣ, ਤੇ ਉਹ ਡੇਲੀ ਕਰਨ, ਤਾਂ ਦਾੜ, ਇੱਕ ਦਾੜ ਕੀ ਸਾਰੇ ਦੰਦਾਂ ਦੇ ਬੁੱਟਾਂ ਦੀ ਜਿੰਨੀ ਤਕਲੀਫ ਹੋ ਸਾਰੀ ਹਟ ਜਾਣੀ ਆ। ਤੇ 1 ਚਮਚਾ ਹਲਦੀ ਦਾ, 1 ਚਮਚਾ ਉਹਦੇ ਵਿੱਚ ਬੇਕਿੰਗ ਸੋਡੇ ਦਾ, 1 ਚਮਚਾ ਲੂਣ ਦਾ, ਤੇ ਵਿੱਚ 1 ਚਮਚਾ ਸਰੋਂ ਦੇ ਤੇਲ ਦਾ, 1 ਚਮਚਾ ਲੌਂਗਾਂ ਦੇ ਤੇਲ ਦਾ, 1 ਚਮਚਾ ਨਿੰਮ ਦੇ ਤੇਲ ਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਉਹਦਾ ਪੇਸਟ ਬਣਾ ਲੈਣਾ, ਜਿੱਦਾਂ ਆਪਾਂ ਟੂਥ ਪੇਸਟ ਉਹਦਾ ਦੂਜਾ ਯੂਜ਼ ਕਰਦੇ ਹਾਂ ਨਾ, ਐਨ ਪੇਸਟ ਦੀ ਤਰ੍ਹਾਂ ਬਣ ਜਾਣਾ ਇਹੋ। ਤੇ ਇਹਨੂੰ ਬਰਸ਼ ਨਾਲ ਲਾ ਕੇ ਕਰ ਸਕਦੇ ਆ, ਜਾਂ ਉਂਗਲੀ ਦੇ ਨਾਲ ਪੂਰੇ ਦੰਦਾਂ ਤੇ ਫੇਰ ਸਕਦੇ ਆ। ਤੇ ਵੀਕ 'ਚ 2-3 ਵਾਰੀ ਕਰਨੇ ਦੀ ਲੋੜ ਆ, ਵਿੱਚੋਂ ਸਾਰਾ ਹੀ ਪਾਣੀ ਨਿਕਲ ਜਾਣਾ ਜੋ ਵੀ ਅੰਦਰ, ਕਿਉਂਕਿ ਨਿੰਮ ਦਾ ਤੇਲ ਤੇ ਲੌਂਗਾਂ ਦੇ ਤੇਲ ਨੇ ਸਾਰਾ ਅੰਦਰੋਂ ਜੋ ਵੀ ਹੋਇਆ ਕੱਢ ਦੇਣਾ ਆ। ਤੇ ਬਹੁਤ ਵਧੀਆ ਚੀਜ਼ ਆ। ਮੈਂ ਭੈਣ ਜੀ ਬਣਾ ਕੇ, ਮੈਂ ਨਾ ਬਾਥਰੂਮ ਦੇ ਵਿੱਚ ਪੱਕਾ ਰੱਖਿਆ ਆ ਵੀ ਜਦੋਂ ਵੀਕ 'ਚ 1-2 ਵਾਰੀ ਮੈਂ ਕਰਦੀ ਆ, ਤੇ ਬਿਲਕੁਲ ਮੇਰੇ ਦੰਦ ਦਰਦ ਕਰਨ ਲੱਗ ਗਏ ਸੀ। ਮੈਂ ਵੀ ਸੁਣਿਆ ਸੀ ਰੇਡੀਓ ਤੇ, ਮੇਰੇ ਖਿਆਲ ਕਿਸੇ ਨੇ ਦੱਸਿਆ ਸੀ। ਹਾਂਜੀ, ਪਹਿਲਾਂ ਤੇ ਮੈਂ ਉਹ, ਹਾਂਜੀ, ਮੈਂ ਬਣਾ ਕੇ ਰੱਖ ਲਿਆ ਭੈਣ ਜੀ। ਮੇਰੇ ਮੰਮੀ ਵੀ ਕਰਦੇ, ਮੰਮੀ ਦੇ ਗੁੱਟ ਬਹੁਤ ਜ਼ਿਆਦਾ ਦੁਖਦੇ ਸੀ, ਦੇਖ ਲਓ ਹਨਾ, ਜਦੋਂ ਦੰਦ ਉਹਨੇ ਲਾਉਣੇ ਤਾਂ ਗੁੱਟ ਬੜੇ ਦਰਦ ਕਰਨੇ। ਉਹ ਬੁੱਟਾਂ ਤੇ ਏਦਾਂ ਹੀ ਫੇਰ ਲੈਂਦੇ, ਪੇਸਟ ਬੜਾ ਸੋਹਣਾ ਹੁਣ ਉਹਨਾਂ ਦਾ ਠੀਕ ਆ ਹਨਾ। ਤੇ ਇੱਕ ਵੀਰ ਜੀ ਪਿਛਲੀ ਵਾਰੀ ਕਹਿੰਦੇ ਸੀ ਨਾ ਮੂੰਹ ਤੇ ਦਾਗ ਆ, ਉਹ ਇੱਕ ਬਹੁਤ ਸਿੰਪਲ ਇਲਾਜ ਆ। ਜਿੱਦਾਂ ਇੱਕ ਟਮਾਟਰ ਲੈਣਾ ਆ, ਉਹਨੂੰ ਉਹਦੇ 2 ਪੀਸ ਕਰਕੇ, ਉਹਦੇ ਵਿੱਚ 2-3 ਬੂੰਦਾਂ ਜਾਣੀ ਕਿ ਪਾਉਣੀਆਂ ਨਿੰਬੂ ਦੀਆਂ, ਤੇ ਥੋੜਾ ਜਿਹਾ ਜਾਣੀ ਕਿ ਅੱਧਾ ਕੁ ਚਮਚਾ ਵਿੱਚ ਸ਼ਹਿਦ ਦਾ ਪਾ ਲੈਣਾ। ਤੇ ਉਹਦੀ ਪੂਰੇ ਮੂੰਹ ਤੇ ਮਸਾਜ ਕਰਨੀ ਆ 20-25 ਮਿੰਟ ਲਗਾਤਾਰ, ਭਾਵੇਂ ਸਾਰੇ ਮੂੰਹ ਤੇ ਕਰ ਲਓ ਹਨਾ। ਤੇ ਉਹਦੇ ਨਾਲ ਹਾਂਜੀ, ਉਹ ਹੌਲੀ ਹੌਲੀ ਭਾਵੇਂ ਰੋਜ਼ ਕਰਨ, ਹੌਲੀ ਹੌਲੀ ਲਾਈਟ ਪੈ ਜਾਣਾ। ਉਹ ਐ ਨਹੀਂ ਚਲੇ ਜਾਣਾ, ਪਰ ਕੰਟੀਨਿਊ ਕਰਨਾ ਪੈਣਾ। ਏਦਾਂ ਨਹੀਂ ਵੀ ਇੱਕ ਦਿਨ ਕਰ ਲਿਆ ਤਾਂ ਠੀਕ ਹੋ ਜਾਊਗਾ, ਨਹੀਂ।
ਕੰਟੀਨਿਊ ਕਰਨਾ ਪੈਣਾ ਕਿਉਂਕਿ ਜਿਹੜਾ ਨਿੰਬੂ ਆ ਔਰ ਟਮਾਟਰ ਆ ਇਹ ਜਿੱਦਾਂ ਨਿਖਾਰ ਲਿਆਉਂਦਾ ਬਹੁਤ, ਤੇ ਸ਼ਹਿਦ ਨੇ ਇਹਨੂੰ ਡਰਾਈ ਨਹੀਂ ਹੋਣ ਦੇਣਾ ਤੇ ਉਹਦੇ ਨਾਲ ਬਹੁਤ ਠੀਕ ਹੋ ਜਾਣਾ ਆ। ਤੇ ਇੱਕ ਬੱਚੇ ਨੂੰ ਦੱਸਿਆ ਸੀਗਾ ਕਬਜ਼ ਆ ਹਨਾ, ਉਹ ਬੱਚੇ ਨੂੰ ਮਲੱਠੀ ਤੇ ਸੌਂਫ ਜੀ ਕਾੜ ਕੇ ਉਹ ਦੇਣ, ਉਹਦੇ ਨਾਲ ਇੱਕ ਤਾਂ ਉਹਦਾ ਪੇਟ ਵੀ ਠੀਕ ਹੋ ਜਾਣਾ, ਇੱਕ ਉਹਨੂੰ ਜਾਣੀ ਕਿ ਕਬਜ਼ ਵੀ ਠੀਕ ਹੋ ਜਾਣੀ ਆ, ਜਿੱਦਾਂ ਵੀ ਰੋਜ਼ ਉਹਨੂੰ ਕੰਟੀਨਿਊ ਸਹੀ ਹੋ ਜਾਊਗਾ ਉਹ ਹਨਾ। ਠੀਕ ਮਲੱਠੀ ਤੇ ਮਿੱਠੀ ਸੌਂਫ, ਹਾਂਜੀ ਇਹ ਦੋਨੇ ਚੀਜ਼ਾਂ ਉਹਨੂੰ ਦੇਣ ਬੱਚੇ ਨੂੰ, ਹੋਰ ਕੋਈ ਚੀਜ਼ ਨਾ ਦੇਣ। ਤੇ ਇੱਕ ਹੁਣੇ ਵੀਰ ਜੀ ਦੱਸ ਕੇ ਗਏ ਕਿ ਪੈਰਾਲਾਈਜ਼ ਉਹਨਾਂ ਦੀ ਮੰਮੀ ਨੂੰ ਹੋਇਆ ਹਨਾ, ਹਾਂਜੀ ਹਾਂਜੀ ਜਿਹੜਾ ਆਪਾਂ ਤੇਲ ਦੱਸਿਆ ਸੀਗਾ ਸਾਰੀਆਂ ਚੀਜ਼ਾਂ ਪਾ ਕੇ, ਜੇ ਇਹ ਤੇਲ ਬਣਾ ਲੈਣ ਸਾਰੀਆਂ ਚੀਜ਼ਾਂ ਪਾ ਕੇ, ਤੇ ਉਹਨਾਂ ਦੀ ਮਸਾਜ ਇੰਨੀ ਫਾਸਟ ਨਹੀਂ ਕਰਨੀ, ਉਸ ਤੇਲ ਦੇ ਨਾਲ ਹੌਲੀ ਹੌਲੀ ਮਸਾਜ ਕਰਨੀ ਆ, ਯਾਨੀ ਕਿ ਨਸਾਂ ਨੂੰ, ਜਿਹੜੀਆਂ ਨਸਾਂ ਚੱਲ ਪੈਣ, ਠੀਕ ਕੰਟੀਨਿਊ ਮਸਾਜ ਕਰਨ ਤੇ ਲੱਤਾਂ ਠੀਕ ਹੋ ਜਾਣਗੀਆਂ। ਇਹ ਤਾਂ ਮੈਂ ਵਾਅਦੇ ਨਾਲ ਕਹੂੰਗੀ ਕਿ ਕਿਉਂਕਿ ਭੈਣ ਜੀ ਜਦੋਂ ਤੁਹਾਡੀ ਬਲੱਡ ਸਰਕਲ ਚੱਲ ਪੈਣਾ ਹੈ ਤੇ ਆਪਣੇ ਆਪ ਦਰਦ ਵੀ ਹਟ ਜਾਣੀ ਹੈ ਤੇ ਉਹ ਇੱਕਦਮ ਠੀਕ ਹੋ ਜਾਣੀ ਹੈ। ਬਿਲਕੁਲ ਕਿਉਂਕਿ ਮੈਂ ਤਾਂ ਹਾਂਜੀ ਮੈਂ ਤਾਂ ਦੇਖੇ ਆ ਨਾ ਇਦਾਂ ਪੇਸ਼ੈਂਟ ਜਿਹੜੇ ਭੈਣ ਜੀ, ਇੱਕ ਹਨਾ ਲੇਡੀ ਸੀਗੇ ਉਹਨਾਂ ਦੇ ਬੇਬੀ ਹੋਈ ਸੀ, ਜਦੋਂ ਉਹਦੇ ਇੰਜੈਕਸ਼ਨ ਲਾਇਆ ਸੀ ਹਨਾ ਹਾਂਜੀ ਬੈਕ ਦੇ ਵਿੱਚ, ਤੇ ਉਹਦੀ ਸਿਰਫ ਗਰਦਨ ਹਿੱਲਦੀ ਸੀ, ਪੂਰੀ ਧੜ ਉਹਦੀ ਹਨਾ ਗਰਦਨ ਤੋਂ ਨੀਚੇ ਤੱਕ ਵੀ ਡੈਡ ਸੀ ਹਨਾ। ਜੀ ਜੀ ਤੇ ਮੈਂ ਇੱਕ ਇੰਡੀਆ ਦੇ ਵਿੱਚ ਇੱਕ ਪਰਸਨ ਸੀ ਜਿਹੜਾ ਉਹਨਾਂ ਦੀ 2-2.5 ਮਹੀਨੇ ਕੰਟੀਨਿਊ ਪੂਰੀ ਬੋਡੀ ਦੀ ਮਸਾਜ ਕੀਤੀ ਭੈਣ ਜੀ ਤੇਲ ਦੇ ਨਾਲ। ਆਹੀ ਚੀਜ਼ਾਂ ਮਿਕਸ ਕਰਕੇ ਉਹ ਤੇਲ ਘਰੇ ਬਣਾਉਂਦੇ ਆ ਹਨਾ। ਤੇ ਦੇਖ ਲਓ ਵੀ ਅੱਜ ਉਹ ਕੁੜੀ ਸਹੁਰਿਆਂ ਨੇ ਵੀ ਛੱਡ ਦਿੱਤੀ ਸੀ, ਅੱਜ ਉਹ ਕੁੜੀ ਆਪਣਾ ਆਪ ਲੈ ਕੇ ਤੁਰਦੀ ਫਿਰਦੀ ਆ ਤੇ ਜੌਬ ਕਰਦੀ ਆ। ਜੀ 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 ਤੇ ਹਾਂਜੀ ਤੇ ਬਹੁਤ ਵਧੀਆ ਇਹ ਚੀਜ਼ ਆ ਤੇਲ, ਜਿੱਦਾਂ ਹਨੇ ਸਾਰੀਆਂ ਗਰਮ ਚੀਜ਼ਾਂ ਪਾ ਕੇ ਤੇਲ ਜ਼ਰੂਰ ਬਣਾ ਕੇ ਤੇ ਬੀਜੀ ਹੁਣਾਂ ਦੀ ਮਾਲਿਸ਼ ਕਰਨ ਤੇ ਲੱਤਾਂ ਇੱਕਦਮ ਠੀਕ ਹੋ ਜਾਣਗੀਆਂ। ਬੇਸ਼ੱਕ ਉਹ ਸਿਆਣੇ ਆ ਪਰ ਦੇਖਿਓ ਉਹਨਾਂ ਨੂੰ ਬਹੁਤ ਆਰਾਮ ਆਊਗਾ ਇਹਨਾਂ ਨਾਲ। ਠੀਕ ਜੀ। ਤੇ ਬਸ ਜੀ ਮੈਂ ਇਹਨੇ ਦੱਸਣਾ ਸੀਗਾ, ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਆ ਜੀ, ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਫੀਡਬੈਕ ਵੀ ਦਿੰਦੇ ਆ ਤੇ ਜੋ ਪਤਾ ਹੁੰਦਾ ਉਹ ਵੀ ਤੁਸੀਂ ਸ਼ੇਅਰ ਕਰਦੇ ਆ। ਬਿਲਕੁਲ ਤੁਹਾਡਾ ਆਪਣਾ ਪ੍ਰੋਗਰਾਮ ਹੈ, ਇਸ ਤੇ ਤੁਸੀਂ ਕਰ ਸਕਦੇ ਆ। ਸਰਜੀਤ ਸਤਿ ਸ੍ਰੀ ਅਕਾਲ ਜੀ ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਤੁਹਾਨੂੰ ਪੁੱਛਣਾ ਸੀਗਾ, ਇੱਕ ਨਾ ਸਾਡੀ ਬੇਟੀ ਆ 40 ਕੁ ਸਾਲ ਦੀ, ਤੇ ਉਹਦੇ ਨਾ ਅੰਦਰ ਸੋਜ ਆ, ਫਿਫਰਿਆਂ ਨੂੰ ਸਾਰੇ ਜਿੱਦਾਂ ਬੋਡੀ ਦੇ ਅੰਦਰ, ਤੇ ਉਹ ਡਾਕਟਰ ਉਹਨੂੰ ਕਹਿੰਦੇ ਆਟੋਮਿਊਨ ਦੱਸਿਆ ਉਹਦਾ ਬਿਮਾਰੀ ਦਾ ਨਾ, ਦੇ CRP ਦੱਸਿਆ ਵੀ ਉਹ ਸਾਡੇ ਅੰਦਰ ਜਿੱਦਾਂ ਸੋਡੀਅਮ ਹੁੰਦਾ ਆ, ਕੈਸਟਰੋਲ ਹੁੰਦੀ ਆ ਨਾ, ਉਹ ਕਹਿੰਦੇ 5% ਚਾਹੀਦਾ ਹੁੰਦਾ, ਜਿਹੜਾ CRP ਆ ਉਹਦੇ ਅੰਦਰ 60% ਬਣਿਆ ਆ। ਅੱਛਾ ਉਹਦੇ ਕਰ ਹਾਂਜੀ ਉਹਦੇ ਅੰਦਰ ਉਹ ਸੋਚ ਪਈ, ਉਹ ਤੇ ਡਾਕਟਰ ਬਹੁਤ ਹੀ ਚੈੱਕਅਪ ਡਾਕਟਰ ਕਰੀ ਜਾਂਦੇ ਆ ਤੇ ਉਹਨਾਂ ਹਾਲੇ ਕੋਈ ਸਮਝ ਨਹੀਂ ਆਉਂਦੀ। ਮੈਂ ਕਿਹਾ ਚੱਲ ਮੈਂ ਤੁਹਾਨੂੰ ਪੁੱਛਦੀ, ਜੇ ਕਿਸੇ ਨੂੰ ਇਹ ਕੋਈ ਪ੍ਰੋਬਲਮ ਆਈ ਹੋਵੇ, ਜੇ ਕੋਈ ਭੈਣ ਭਰਾ ਦੱਸ ਦੇਵੇ ਤਾਂ ਕੋਈ ਚਲੋ ਦੇਸੀ ਇਲਾਜ ਵੀ ਕਰਕੇ ਦੇਖ ਲੈਂਦੇ ਆ। ਜ਼ਰੂਰ ਪੁੱਛ ਲੈਂਦੇ ਆਪਾਂ ਜੀ, ਜ਼ਰੂਰ ਜ਼ਰੂਰ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੀ ਇਸ ਬਿਮਾਰੀ ਦਾ ਇਲਾਜ ਵੈਸੇ ਦੱਸਿਆ ਹੋਇਆ ਆ। ਅਸੀਂ ਕਈ ਵਾਰੀ ਕਈ ਬਿਮਾਰੀਆਂ ਨਹੀਂ ਹੁੰਦੀਆਂ, ਕਈ ਵਾਰੀ ਉਹ ਠੀਕ ਹੋ ਜਾਂਦੀਆਂ, ਐਡਾ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ। ਪਰ ਜੇ ਤੁਸੀਂ ਫੋਲੋ ਕਰਦੇ ਆ, ਕਾਲ ਲਾ ਕੇ ਬ੍ਰੇਕ ਲਵਾਂਗੇ। ਲక్ష్ਮੀ ਦੇਵੀ ਜੀ, ਲక్ష్ਮੀ ਦੇਵੀ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਨੂੰ ਹਫਤਾ ਹੋ ਗਿਆ, ਖੰਘ ਹੀ ਨਹੀਂ ਹਟਦੀ ਹੈਗੀ। ਮੈਂ ਦਵਾਈ ਲੈ ਥੱਕ ਗਈ। ਡਾਕਟਰ ਕਹਿੰਦੇ ਕਰੋਨਾ ਚੈੱਕ ਕਰਾਓ, ਕਰੋਨਾ ਵੀ ਚੈੱਕ ਕਰਾਇਆ ਪਰਸੋਂ, ਤਾਂ ਉਹ 'ਚ ਵੀ ਨਹੀਂ ਕੁਛ ਵੀ ਆਇਆ ਹੈਗਾ। ਕਹਿੰਦੇ ਵੀ ਕਰੋਨਾ ਨਹੀਂ ਹੈਗਾ ਤੁਹਾਨੂੰ, ਤੇ ਦਵਾਈਆਂ ਵੀ ਆ 2-3 ਸ਼ੀਸ਼ੀਆਂ ਮੈਂ ਪੀ ਲਈਆਂ। ਸੁੱਕੀ ਖੰਘ ਰੇਸ਼ਾ ਬਹੁਤ ਆਉਂਦੀ ਹੈਗੀ, ਨਾ ਤਾਂ ਗਲਾ ਦੁਖਦਾ ਨਾ ਬੁਖਾਰ ਵਾ, ਖੰਘ ਹੀ ਨਹੀਂ ਜਾਂਦੀ ਜੀ। ਠੀਕ ਹੈ ਜੀ, ਹਾਂਜੀ ਠੀਕ ਹੈ, ਆਪਾਂ ਪੁੱਛ ਲੈਂਦੇ। ਥੈਂਕ ਯੂ ਜੀ, ਥੈਂਕ ਯੂ। ਦੱਸ ਦਿਓ ਜੀ ਜੇ ਕਿਸੇ ਨੂੰ ਪਤਾ ਹੋਇਆ। ਤੇ ਆਪਾਂ ਇੱਕ ਬ੍ਰੇਕ ਲੈਣੀ ਆ, ਤੇ ਜਿਹੜੇ ਹੋਲਡ ਤੇ ਆ ਹੋਲਡ ਤੇ ਬਣੇ ਰਹੋ। ਜੇ ਕਿਸੇ ਨੇ ਕਾਲ ਕਰਨੀ ਹੈ ਤੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਆ 4082725200 408 272 5200। ਉਹਨੇ ਇੱਕ ਬ੍ਰੇਕ ਤੋਂ ਬਾਅਦ